ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 14 ਅਕਤੂਬਰ 2014 29 ਅੱਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਸੀ ਜੀ। ਭਾਵੇਂ ਉਸ ਸੰਬੰਧ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਰੱਖੇ ਹੋਏ ਸਨ, ਸਾਨੂੰ ਉਹਨਾਂ ਦੇ ਵਿੱਚ ਆਉਣ ਦਾ ਵਿਸ਼ੇਸ਼ ਸੱਦਾ ਵੀ ਸੀ, ਪਰ ਸਾਡਾ ਯਤਨ ਹੁੰਦਾ ਹੈ ਕਿ ਅਮਰੀਕਾ 'ਚ ਅਲੱਗ-ਅਲੱਗ ਈਸਟ ਕੋਸਟ, ਵੈਸਟ ਕੋਸਟ ਔਰ ਮਿਡ ਵੈਸਟ ਉੱਥੋਂ ਦੀਆਂ ਸਿੱਖ ਸੰਗਤਾਂ ਦੇ ਨਾਲ ਸਾਰਿਆਂ ਨਾਲ ਇਨਸਾਫ ਕੀਤਾ ਜਾਏ ਜੀ। ਸੋ ਇਸ ਵਾਰ ਅਸੀਂ ਹਿਊਸਟਨ ਨਿਵਾਸੀ ਸਿੱਖ ਸੰਗਤਾਂ ਦੇ ਸੱਦੇ ਤੇ ਜਿਹੜਾ ਉੱਥੇ ਸਭ ਤੋਂ ਪੁਰਾਣਾ ਔਰ ਵੱਡਾ ਗੁਰਦੁਆਰਾ ਸਾਹਿਬ ਹੈ, ਹੁਣ ਹਿਊਸਟਨ 'ਚ ਵੀ 6-7 ਗੁਰਦੁਆਰੇ ਨੇ, ਗੁਰਦੁਆਰਾ ਸਿੱਖ ਸੈਂਟਰ, ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ। ਉਸ ਤੋਂ ਪਹਿਲਾਂ ਜਿਹੜਾ ਸੈਚਰਡੇ ਵੀ ਛੋਟੇ ਗਰੁੱਪਸ ਦੇ ਵਿੱਚ ਸੰਗਤ ਦੇ ਨਾਲ ਮਿਲਣ ਦਾ ਇਤਫਾਕ ਹੋਇਆ ਔਰ ਐਤਵਾਰ ਜਿਹੜਾ ਹੈ ਸਾਡਾ ਮੁੱਖ ਸਮਾਗਮ ਗੁਰਦੁਆਰਾ ਸਾਹਿਬ ਸੀ। ਸ਼ਾਮ ਨੂੰ ਫਿਰ ਸਿੰਘਾਂ ਦੇ ਨਾਲ ਜਿਹੜੀ ਹੈ ਖੁੱਲ੍ਹੀਆਂ ਵਿਚਾਰਾਂ ਸਨ ਜੀ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਅਜੋਕੇ ਸੰਘਰਸ਼ ਦੇ ਵਿੱਚ ਜੋ ਰੁਤਬਾ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਹਾਸਲ ਹੈ, ਉਹਨਾਂ ਦੇ ਜੀਵਨ ਦੇ ਜਿੰਨੇ ਵੀ ਪੱਖ, ਉਸ ਨੂੰ ਤੁਸੀਂ ਕਿਸੇ ਪੱਖ ਤੋਂ ਵੀ ਦੇਖੋ, ਉਸ ਦੇ ਉੱਤੇ ਪਰਫੈਕਸ਼ਨ ਦਾ ਜਾਂ ਮੁਕੰਮਲ ਹੋਣ ਦਾ ਠੱਪਾ ਲੱਗਦਾ ਹੈ। ਔਰ ਲਗਭਗ ਆਪਣੇ ਸਵਾ ਘੰਟੇ ਦੇ ਲੈਕਚਰ ਵਿੱਚ ਵੀ ਸੰਗਤ ਦੇ ਨਾਲ ਮੈਂ ਇਸ ਗੱਲ ਦੀ ਸਾਂਝ ਪਾਈ ਕਿ ਗੁਰਬਾਣੀ ਦੇ ਵਿੱਚ ਗੁਰੂ ਨੇ ਦਾਗੇ ਹੋਇਆਂ ਦੀ ਗੱਲ ਕੀਤੀ ਹੈ। ਇੱਕ ਤਾਂ ਦਾਗ ਪੰਜਾਬੀ ਦਾ ਹੈ ਜਿਸ ਨੂੰ ਅਸੀਂ ਕਾਲਾ ਧੱਬਾ ਕਹਿੰਦੇ ਹਾਂ, ਇੱਕ ਦਾਗ ਸੜਨ ਨੂੰ ਵੀ ਕਹਿੰਦੇ ਨੇ। ਔਰ ਇਸ ਕਰਕੇ ਈਵਨ ਪੰਜਾਬ ਦੇ ਪਿੰਡਾਂ 'ਚ ਕਈ ਵਾਰੀ ਸੰਸਕਾਰ ਲਈ ਜਿਹੜੇ ਜਾਂਦੇ ਨੇ ਜਾਂ ਮੁੜਦੇ ਨੇ ਤਾਂ ਇਹ ਕਹਿਣਗੇ ਅਸੀਂ ਦਾਗਾਂ ਤੇ ਗਏ ਸੀ ਜਾਂ ਦਾਗਾਂ ਤੋਂ ਆਏ ਹਾਂ। ਦਾਗ ਦਾ ਮਤਲਬ ਹੈ ਸੜਿਆ ਹੋਣਾ ਜੀ। ਔਰ ਪੁਰਾਣੇ ਵਕਤ ਦੇ ਵਿੱਚ ਜਦੋਂ ਇਹ ਸਲੇਵ ਸਿਸਟਮ ਸੀ, ਗੁਲਾਮ ਖਰੀਦੇ ਜਾਂਦੇ ਸੀ, ਤੇ ਜਿਸ ਗੁਲਾਮ ਨੂੰ ਕੋਈ ਮਾਲਕ ਖਰੀਦ ਕੇ ਲਿਆਂਦਾ ਸੀ ਉਹ ਉਸ ਨੂੰ ਸਾੜ ਕੇ ਉਸ ਦੇ ਹੱਥ ਦੇ ਉੱਤੇ ਜਾਂ ਬਾਂਹ ਦੇ ਉੱਤੇ ਸਾੜ ਦਿੰਦਾ ਸੀ, ਉਸ ਥੋੜ੍ਹੇ ਹਿੱਸੇ ਨੂੰ ਨਿਸ਼ਾਨ ਪਾ ਦਿੰਦਾ ਸੀ ਤਾਂ ਕਿ ਉਹ ਦੌੜ ਨਾ ਸਕੇ, ਪਤਾ ਹੋਏ ਵੀ ਇਹਦਾ ਕੋਈ ਮਾਲਕ ਹੈ। ਔਰ ਇਸ ਦੇ ਥੱਲੇ ਉਹ ਹਮੇਸ਼ਾ ਫਿਰ ਉਸ ਮਾਲਕ ਦੀ ਗੁਲਾਮੀ 'ਚ ਰਹਿੰਦਾ ਸੀ। ਅਤੇ ਅਧਿਆਤਮ ਦੀ ਦੁਨੀਆ 'ਚ ਦਾਗੇ ਹੋਣ ਦਾ ਮਤਲਬ ਹੈ ਜਿਹੜੇ ਜਨਮ ਤੋਂ ਹੀ ਗੁਰੂ ਨੇ ਕਬੂਲ ਕੀਤੇ ਹੁੰਦੇ ਨੇ, ਉਹਨਾਂ ਦੇ ਉੱਤੇ ਉਹ ਮੋਹਰ ਲਾਈ ਹੁੰਦੀ ਹੈ, ਉਹਨਾਂ ਨੂੰ ਦਾਗਿਆ ਹੁੰਦਾ ਹੈ ਕਿ ਇਹਨਾਂ ਨੇ ਇਸ ਰਸਤੇ ਤੇ ਆਉਣਾ ਜੀ। ਔਰ ਇਹ ਕਿਉਂਕਿ ਅਸੀਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਭਾਈ ਸੁਖਦੇਵ ਸਿੰਘ ਸੁੱਖਾ ਦੀ ਭੈਣ ਜੀ ਦੇ ਨਾਲ ਵੀ ਗੱਲਬਾਤ ਕੀਤੀ ਗੰਗਾ ਨਗਰ ਤੋਂ, ਤਾਂ ਉਹਨਾਂ ਨੇ ਬੜਾ ਜਿਹੜਾ ਦਿਲਚਸਪ ਵਾਕਿਆ ਵੀ ਸੁਣਾਇਆ ਕਿ ਕਿਵੇਂ ਉਹਨਾਂ ਦੇ ਮਾਤਾ ਜੀ ਜਿਹੜੇ ਕਿ ਉਸੇ ਹੀ ਪਿੰਡ ਦੇ ਜਿਹੜਾ ਨੇੜੇ ਕੋਈ ਗੁਰਮੁਖ ਸੱਜਣ ਜਿਨ੍ਹਾਂ ਤੋਂ ਉਹਨਾਂ ਨੇ ਅਰਦਾਸ ਕਰਵਾਈ ਬੱਚੇ ਦੇ ਲਈ, ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਬੱਚਾ ਤਾਂ ਹੋਏਗਾ ਪਰ ਇਹ ਫਿਰ ਗੁਰੂ ਦਾ ਹੋਏਗਾ, ਪੰਥ ਦਾ ਹੋਏਗਾ, ਤੁਹਾਡਾ ਨਹੀਂ ਜੀ। ਤੇ ਉਹ ਭੈਣ ਕਹਿੰਦੀ ਵੀ ਮਾਂ ਸਾਡੀ ਨੇ ਸਮਝਿਆ ਵੀ ਹੋ ਸਕਦਾ ਇਹ ਜਿਹੜਾ ਪਾਠੀ ਬਣੇ ਜਾਂ ਚਲੋ ਚੰਗਾ ਮਹਾਰਾਜ ਦਾ ਪਾਠ ਕਰਿਆ ਕਰੇਗਾ, ਸਿੱਖੀ ਦੀ ਗੱਲ ਵੀ ਕਰੇਗਾ। ਉਹ ਕਹਿੰਦੇ ਵੀ ਜਿਉਂ-ਜਿਉਂ ਫਿਰ ਉਹ ਜਵਾਨ ਹੋਏ ਤੇ 84 ਤੋਂ ਬਾਅਦ ਪਹਿਲਾਂ ਹੀ ਉਹ ਸੰਤ ਪਿੰਡਾਂ ਵਾਲਿਆਂ ਦੀ ਸੰਗਤ 'ਚ ਗਏ ਔਰ ਇਸ ਰਸਤੇ ਤੁਰੇ, ਫਿਰ ਕਹਿੰਦੇ ਵੀ ਸਾਡੀ ਮਾਤਾ ਨੂੰ ਵੀ ਸਮਝ ਆਈ ਕਿ ਵੀ ਪੰਥ ਦਾ ਹੋਣਾ ਕੀ ਸੀ। ਸੋ ਕਈ ਵਾਰ ਉਹੀ ਵਾਕਿਆ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਤਾਂ ਚੜ੍ਹਾਈ ਕਰ ਚੁੱਕੇ ਨੇ, ਪਰ ਉਹਨਾਂ ਨੇ ਇਹ ਵਾਕਿਆ ਨਿੱਜੀ ਤੌਰ ਦੇ ਉੱਤੇ ਦੱਸਿਆ ਸੀ ਕਿ ਕਿਵੇਂ ਜਿੰਦੇ ਦਾ ਜਦੋਂ ਉਹਨਾਂ ਦੀ ਜਿੰਦਾ ਕੁੱਖ 'ਚ ਸੀ, ਇਹ ਕਾਫੀ ਸਾਲ ਬਾਅਦ ਉਸ ਦਾ ਜਿਹੜਾ ਹੈ ਉਹ ਜਨਮ ਹੋਇਆ, ਕਿਉਂਕਿ ਵੱਡੇ ਭਰਾ ਬਹੁਤ ਵੱਡੇ ਸੀ ਔਰ ਕਹਿਣ ਲੱਗੇ ਵੀ ਮੇਰੇ ਤੇ ਬਹੁਤ ਦਬਾਅ ਸੀ ਜੀ, ਮੇਰੇ ਸਹੁਰਿਆਂ ਵੱਲੋਂ ਔਰ ਦੂਸਰਿਆਂ ਵੱਲੋਂ ਅਬੋਰਟ ਕਰਾਉਣ ਦਾ, ਕਿ ਵੀ ਇਹਨਾਂ ਵੀ ਹਾਸੋਹੀਣੀ ਗੱਲ ਲੱਗੀ, ਸ਼ਾਇਦ 12-14 ਸਾਲ ਦਾ 10-12 ਸਾਲ ਦਾ ਫਰਕ ਸੀ ਵੱਡਿਆਂ ਦਾ। ਤੇ ਉਹ ਕਹਿੰਦੇ ਵੀ ਨਹੀਂ, ਮੈਂ ਗੁਰੂ ਅੱਗੇ ਅਰਦਾਸ ਕੀਤੀ ਕਿ ਨਹੀਂ ਮਹਾਰਾਜ ਮੈਨੂੰ ਬਲ ਦਿਓ, ਮੈਂ ਇਸ ਸਾਰੇ ਦਬਾਅ ਤੋਂ ਬਚ ਸਕਾਂ। ਤੇ ਕਈ ਵਾਰ ਮੈਂ ਇਹ ਦੇਖਦਾ ਵੀ ਇਹ ਇਤਿਹਾਸ ਦੀਆਂ ਇਹ ਘਟਨਾਵਾਂ ਜਿਹੜੀਆਂ ਬਹੁਤ ਵਾਰੀ ਚਰਚਾ 'ਚ ਨਹੀਂ ਆਉਂਦੀਆਂ, ਪਰ ਇਹ ਜਿਹੜੀਆਂ ਸੀਨਾ ਬਸੀਨਾ ਵੀ ਗੱਲ ਤੁਰਦੀ ਹੈ ਜਾਂ ਜਿਹੜੇ ਵਾਕਿਆ ਤੁਹਾਡੇ ਨਾਲ ਹੋਏ ਹੁੰਦੇ ਨੇ ਕਿ ਕਿਹਦੀ ਮੰਜ਼ਿਲ ਕਿੱਧਰ ਨੂੰ, ਜੇ ਗੁਰੂ ਦੇ ਦਾਗੇ ਹੋਏ ਨੇ, ਗੁਰੂ ਨੇ ਦਾਗਿਆ ਉਹਨਾਂ ਨੂੰ ਔਰ ਆਪਣੇ ਬਣਾਇਆ ਹੋਇਆ, ਤੇ ਉਹ ਕਿਸੇ ਰੂਪ 'ਚ ਕਿਸੇ ਫਾਰਮ 'ਚ ਕਿੱਥੋਂ ਕਿਵੇਂ ਘੁੰਮ ਕੇ ਅਲਟੀਮੇਟਲੀ
ਉਹ ਗੁਰੂ ਪਿਆਰ ਦੇ ਵਿੱਚ ਹੀ ਗੁੜੁੰਦ ਹੁੰਦੇ ਨੇ। ਸੋ ਇਹ ਸਾਡੇ ਮਹਾਨ ਯੋਧੇ ਨੇ। ਜੀ ਸਾਨੂੰ ਬਹੁਤ ਸਾਰੀਆਂ ਈਮੇਲ ਸਾਡੇ 9 ਅਕਤੂਬਰ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਔਰ ਉਹਨਾਂ ਦੀ ਸ਼ਹਾਦਤ ਔਰ ਐਨਮੀ ਵੱਲੋਂ ਆਈ ਟ੍ਰਿਬਿਊਟ ਵੇਦ ਮਰਵਾਹਾ ਦੀ ਕਿਤਾਬ ਦਾ ਜ਼ਿਕਰ ਕੀਤਾ। ਉਹਨਾਂ ਦਾ ਰਾਸ਼ਟਰਪਤੀ ਨੂੰ ਲਿਖਿਆ 27-28 ਸਫ਼ੇ ਦਾ ਜਿਹੜਾ ਪੱਤਰ ਸੀ ਉਸ ਦਾ ਜ਼ਿਕਰ ਕੀਤਾ। ਔਰ ਬਹੁਤ ਸਾਰਿਆਂ ਦੇ ਵਿੱਚ ਪੁੱਛਿਆ ਗਿਆ ਸਾਨੂੰ ਕਿ ਕੀ ਉਹਨਾਂ ਨੇ ਇਹ ਤਾਂ ਉਹਨਾਂ ਦਾ ਡਾਕੂਮੈਂਟ 4 ਮਈ 1990 ਦਾ ਸੀ ਜਿਹੜਾ ਉਹਨਾਂ ਨੇ ਲਿਖਿਆ ਰਾਸ਼ਟਰਪਤੀ ਨੂੰ, ਔਰ ਉਹਨਾਂ ਦੀਆਂ ਚਿੱਠੀਆਂ ਵੀ ਜਿਹੜੀਆਂ ਨੇ ਉਹ ਵੀ ਉਹਨਾਂ ਦਾ ਅਖੀਰਲਾ ਸੁਨੇਹਾ ਕੀ ਸੀ ਕੌਮ ਦੇ ਨਾਲ, ਜਿਹੜਾ ਉਹਨਾਂ ਨੇ ਕੋਈ ਅਖੀਰਲਾ ਮੈਸੇਜ ਕੌਮ ਦੇ ਨਾਂ ਦਿੱਤਾ ਹੋਏ। ਸੋ ਅਸੀਂ ਅੱਜ ਉਹ ਜਿਹੜੀ ਉਹਨਾਂ ਦੀ ਅਖੀਰਲੀ ਚਿੱਠੀ ਹੈ ਕੌਮ ਦੇ ਨਾਂ ਫਾਂਸੀ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 8 ਅਕਤੂਬਰ 1992 ਦੀ, ਉਹ ਸਾਂਝੀ ਕਰਨ ਲੱਗੇ ਆਪਣੇ ਦਰਸ਼ਕਾਂ ਨਾਲ, ਸਰੋਤਿਆਂ ਨਾਲ, ਜਿਸ ਤੋਂ ਉਹਨਾਂ ਦੇ ਕਿਉਂਕਿ ਹੋਰ ਬਹੁਤ ਸਾਰੇ ਵੇਰਵੇ ਉਹਨਾਂ ਦੇ ਪਰਿਵਾਰਜਨਾਂ ਦੇ ਮੁਖਾਰਬਿਨ ਤੋਂ ਨੇ। ਉਹਨਾਂ ਦੀ ਅਖੀਰਲੀ ਮੁਲਾਕਾਤ ਵੇਲੇ ਉਹਨਾਂ ਨੇ ਕੀ ਕਿਹਾ, ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਭਾਈ ਭੁਪਿੰਦਰ ਸਿੰਘ ਨਾਲ ਵੀ ਅਸੀਂ ਗੱਲ ਕੀਤੀ ਸੀ। ਸੋ ਇਹ ਬਰੀਫ ਉਹਨਾਂ ਦਾ ਸੰਖੇਪ ਸੁਨੇਹਾ, ਸੋ ਅਸੀਂ ਇਹ ਸਾਂਝਾ ਕਰਦੇ ਹਾਂ ਫਾਂਸੀ ਤੋਂ ਇੱਕ ਦਿਨ ਪਹਿਲਾਂ, ਔਰ ਉਹਦੇ 'ਚੋਂ ਲਿਖਦੇ ਨੇ ਕੌਮ ਨੂੰ ਐਡਰੈਸ ਕਰਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਹੈ। ਰਾਤ ਨੂੰ ਇਹ ਚਿੱਠੀ ਅਸੀਂ ਆਮੋ ਸਾਹਮਣੇ ਬੈਠ ਕੇ ਲਿਖ ਰਹੇ ਹਾਂ, ਆਪਣੀ ਕੌਮ ਨੂੰ ਯਾਦ ਕਰਵਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਸ਼ਸਤਰਧਾਰੀ ਹੋ ਕੇ ਖਾਲਸਾ ਪੰਥ ਦੀ ਸੇਵਾ ਕਰੇ, ਆਪਣੀ ਸਾਰੀ ਸਰੀਰਕ ਤੇ ਰੂਹਾਨੀ ਸ਼ਕਤੀ ਨੂੰ ਦਿੱਲੀ ਦਰਬਾਰ ਵਿਰੁੱਧ ਕੇਂਦਰਿਤ ਕਰਕੇ ਆਪਣੀ ਰਾਜਸੀ ਚੇਤਨਾ ਨੂੰ ਇੱਕ ਬੁਲੰਦੀ ਤੇ ਪਹੁੰਚਾ ਕੇ ਸਾਰਾ ਸੰਸਾਰ ਖਾਲਸਾ ਪੰਥ ਅਤੇ ਅਕਾਲ ਤਖਤ ਤੋਂ ਅਗਵਾਈ ਲੈਣ ਲਈ ਬਿਹਬਲ ਅਤੇ ਉਤਾਵਲਾ ਹੋ ਉੱਠੇ। ਜੰਗੇ ਖਾਲਿਸਤਾਨ ਦੁਨੀਆ ਭਰ ਵਿੱਚ ਲੜੀਆਂ ਗਈਆਂ ਅਤੇ ਲੜੀਆਂ ਜਾ ਰਹੀਆਂ ਜੰਗਾਂ ਨਾਲੋਂ ਭਿੰਨ ਹੈ, ਕਿਉਂਕਿ ਜਿੱਥੇ ਦੂਸਰੀਆਂ ਜਦੋਜਹਿਦਾਂ ਦਾ ਆਧਾਰ ਦੁਨਿਆਵੀ ਕੀਮਤਾਂ ਹਨ, ਉੱਥੇ ਸਾਡੀ ਜੰਗ ਦਾ ਆਧਾਰ ਸੱਚ ਅਤੇ ਮਨੁੱਖਤਾ ਦੀ ਬੰਦਖਲਾਸੀ ਹੈ। ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਂਦੇ ਹਾਂ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ ਹੈ। ਸਾਨੂੰ ਉਹ ਬਹੁਤ ਪਿਆਰੇ ਹਨ, ਉਹ ਸਿੱਖੀ ਸਿਧਾਂਤ ਜਿਨ੍ਹਾਂ ਕਾਰਨ ਅਸੀਂ ਧਰਮ ਯੁੱਧ ਆਰੰਭਿਆ ਸੀ। ਅਸੀਂ ਧਰਮ ਨੂੰ ਹਰਾ ਕੇ ਕੋਈ ਵੀ ਦੁਨਿਆਵੀ ਪਾਤਸ਼ਾਹੀ ਹਾਸਲ ਨਹੀਂ ਕਰਨਾ ਚਾਹੁੰਦੇ। ਐਸਾ ਕੋਈ ਵੀ ਕੰਮ ਖਾਲਿਸਤਾਨ ਤੇ ਸਿੱਖਾਂ ਲਈ ਘਾਤਕ ਹੋਵੇਗਾ ਜੋ ਧਾਰਮਿਕ ਰੰਗ ਤੋਂ ਸਖਣਾ ਹੋਵੇ ਅਤੇ ਜਿਸ ਦੀ ਪ੍ਰਾਪਤੀ ਲਈ ਧਰਮ ਨੂੰ ਵਿਸਾਰਿਆ ਗਿਆ ਹੋਵੇ। ਪਿਛਲੇ 500 ਸਾਲਾਂ ਦੇ ਤਜਰਬੇ ਨੇ ਸਿੱਖਾਂ ਨੂੰ ਮਹਿਸੂਸ ਕਰਾ ਦਿੱਤਾ ਹੈ ਕਿ ਧਾਰਮਿਕ ਰਹਿਣ ਲਈ ਅਤੇ ਧਾਰਮਿਕ ਸਿੱਖਿਆਵਾਂ ਨੂੰ ਫੈਲਾਉਣ ਲਈ ਸਾਨੂੰ ਧਰਤੀ ਦੇ ਇੱਕ ਅਜਿਹੇ ਹਿੱਸੇ ਦੀ ਜ਼ਰੂਰਤ ਹੈ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਸਾਰਿਆਂ ਨੂੰ ਪਤਾ ਹੈ ਕਿ 1947 ਤੋਂ ਪਹਿਲਾਂ ਅਤੇ ਬਾਅਦ ਵਿੱਚ ਧਰਮਯੁੱਧ ਮੋਰਚੇ ਤੱਕ ਅਸੀਂ ਸ਼ਾਂਤਮਈ ਸੰਘਰਸ਼ ਦੀਆਂ ਉਹ ਸਿਖਰਾਂ ਛੂਹੀਆਂ ਹਨ ਜੋ ਸਮੁੱਚੀ ਮਾਨਵਤਾ ਦੀਆਂ ਕਦਰਾਂ ਕੀਮਤਾਂ ਦੇ ਇਤਿਹਾਸ ਦਾ ਸੁਨਹਿਰੀ ਅੰਗ ਹਨ। ਪਰ ਜਦੋਂ ਕੋਈ ਸੱਤਾ ਦੇ ਨਸ਼ੇ ਵਿੱਚ ਅੰਨਾ ਤੇ ਬੋਲਾ ਹੋ ਜਾਂਦਾ ਹੈ ਤਾਂ ਉਸ ਵਕਤ ਸੰਘਰਸ਼ ਜ਼ਰੂਰੀ ਅਤੇ ਪਵਿੱਤਰ ਹੋ ਜਾਂਦਾ ਹੈ। ਖਾਲਸਾ ਸੰਘਰਸ਼ ਉਦੋਂ ਹੀ ਕਰਦਾ ਹੈ ਜਦੋਂ ਹੋਰ ਹੀਲੇ ਨਿਸ਼ਫਲ ਹੋ ਜਾਂਦੇ ਹਨ, ਜਿਵੇਂ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਅੱਜ ਖਾਲਸਾ ਪੰਥ ਦੇ ਸਾਹਮਣੇ ਵਿਚਾਰ ਦਾ ਨੁਕਤਾ ਇਹ ਨਹੀਂ ਕਿ ਖਾੜਕੂ ਸੰਘਰਸ਼ ਲੜਿਆ ਜਾਵੇ ਜਾਂ ਸ਼ਾਂਤਮਈ। ਸਾਡੀ ਵਿਚਾਰ ਸ਼ਕਤੀ ਇਸ ਨੁਕਤੇ ਤੇ ਕੇਂਦਰਿਤ ਹੋਣੀ ਚਾਹੀਦੀ ਹੈ ਕਿ ਖਾੜਕੂ ਸੰਘਰਸ਼ ਵੱਡੇ ਅਸੂਲਾਂ ਅਤੇ ਇਲਾਹੀ ਕਦਰਾਂ ਕੀਮਤਾਂ ਅਧੀਨ ਹੀ ਲੜੇ ਜਾਣ ਅਤੇ ਤਲਵਾਰ ਦੁੱਖ ਦੇਣ ਲਈ ਨਹੀਂ ਸਗੋਂ ਸੁੱਖ ਲਿਆਉਣ ਲਈ ਉਠਾਣੀ ਚਾਹੀਦੀ ਹੈ। ਬੰਦੂਕ ਸਦਾ ਹੀ ਫਲਸਫੇ ਦੇ ਅਧੀਨ ਚਾਹੀਦੀ ਹੈ। ਜੰਗਾਂ ਅਤੇ ਸ਼ਸਤਰਾਂ ਦਾ ਸਿੱਖਾਂ ਨਾਲ ਗਹਿਰਾ ਰਿਸ਼ਤਾ ਹੈ। ਜੰਗ ਅਤੇ ਸ਼ਸਤਰ ਤੋਂ ਮੁਨਕਰ ਹੋਣ ਵਾਲਾ ਸਿੱਖ ਭਟਕ ਚੁੱਕਿਆ ਹੈ। ਮਨੁੱਖਾਂ ਦੀਆਂ ਸਮੂਹ ਕੌਮਾਂ ਅਤੇ ਜਾਤਾਂ ਨੂੰ ਇਹ ਧਰਮ ਯੁੱਧ
ਸੱਚੋ ਸੱਚ ਦਾ ਹੋਕਾ ਦਿੰਦਾ ਹੈ ਅਤੇ ਉਹਨਾਂ ਦੀ ਆਤਮਾ ਨੂੰ ਵੰਗਾਰਦਾ ਹੈ ਤਾਂ ਜੋ ਮਨੁੱਖਤਾ ਆਪਣਾ ਮਾਰਗ ਪਛਾਣੇ। ਆਓ ਆਪਾਂ ਉਹਨਾਂ ਮਾਰਗਾਂ ਵੱਲ ਵਧੀਏ ਜਿਨ੍ਹਾਂ ਬਾਰੇ ਗੁਰਾਂ ਨੇ ਫਰਮਾਇਆ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਿੰਨੇ ਫਖਰ ਵਾਲੀ ਗੱਲ ਹੈ ਕਿ ਸਾਨੂੰ ਮਨੁੱਖਾ ਜਨਮ ਨਸੀਬ ਹੋਇਆ, ਉਹ ਵੀ ਗੁਰੂਆਂ ਦੀ ਧਰਤੀ ਤੇ। ਕਿੱਡੇ ਵਡਭਾਗੇ ਹਾਂ ਕਿ ਸਾਡੀ ਮਾਂ ਬੋਲੀ ਗੁਰਬਾਣੀ ਹੈ, ਜਿਸ ਰਾਹੀਂ ਗੁਰੂਆਂ ਨੇ ਮਨੁੱਖਤਾ ਨੂੰ ਉਪਦੇਸ਼ ਦਿੱਤਾ। ਜਦੋਂ ਸਿੱਖ ਆਪਣੇ ਵਿਰਸੇ ਤੇ ਧਰਮ ਨੂੰ ਥੋੜ੍ਹਾ ਜਿੰਨਾ ਵੀ ਸਮਝ ਲਵੇਗਾ, ਉਸ ਵਕਤ ਉਸ ਦੇ ਮਸਲੇ ਹੱਲ ਹੋ ਜਾਣਗੇ। ਅਸੀਂ ਜੁਝਾਰੂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸਹੀ ਰਾਹ ਨੂੰ ਪਛਾਣਨ ਅਤੇ ਭੂਤਕਾਲ ਦਾ ਮੁਲਾਂਕਣ ਕਰਕੇ ਸੁਨਹਿਰੀ ਭਵਿੱਖ ਦੀ ਉਸਾਰੀ ਲਈ ਹੋਰ ਸਰਗਰਮ ਹੋਣ। ਅਸੀਂ ਅਸੂਲਾਂ ਲਈ ਉੱਚੇ ਇਖਲਾਕ ਦੀ ਲੜਾਈ ਲੜਨੀ ਹੈ। ਇਸ ਸਫ਼ਰ ਦੇ ਪਾਂਧਿਆਂ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦਾ ਕਿਰਦਾਰ ਬਹੁਤ ਉੱਚਾ ਹੋਵੇ। ਕਿਸੇ ਦੁਸ਼ਟ ਦੋਖੀ ਨੂੰ ਸੋਧਣ ਦਾ ਹੱਕ ਉਸ ਗੁਰਮੁਖ ਨੂੰ ਹੀ ਹੈ ਜਿਸ ਦਾ ਆਪਣਾ ਜੀਵਨ ਅਤੇ ਇਖਲਾਕ ਉਸ ਦੁਸ਼ਟ ਤੋਂ ਬਹੁਤ ਉੱਚਾ ਹੋਵੇ। ਇਹਨਾਂ ਲੀਹਾਂ ਤੇ ਤੁਰਦਿਆਂ ਹੀ ਸਤਿਗੁਰਾਂ ਸਾਡੇ ਤੇ ਮਿਹਰ ਕਰਨੀ ਹੈ। ਹਰਜਿੰਦਰ ਸਿੰਘ, ਸੁਖਦੇਵ ਸਿੰਘ, ਪੂਨਾ ਜੇਲ੍ਹ। ਜੀ ਵਾਹ। ਸੋ ਇਹ ਉਹਨਾਂ ਦਾ ਕੌਮ ਦੇ ਨਾਂ ਅਖੀਰਲਾ ਸਨੇਹ। ਹੁਣ ਦੁਨੀਆ ਦੇ ਵਿੱਚ ਜਦੋਂ ਤੁਸੀਂ ਅਖੀਰਲੇ ਵੇਲੇ ਦੇ ਡਾਇਲੋਗ ਦੇਖਦੇ ਹੋ, ਸੁਕਰਾਤ ਦਾ ਜ਼ਿਕਰ ਹੁੰਦਾ ਹੈ। ਜਦੋਂ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ, ਉਸ ਤੋਂ ਪਹਿਲਾਂ ਉਹ ਜੀਵਨ ਔਰ ਮੌਤ ਦੇ ਫਲਸਫੇ ਬਾਰੇ ਗੱਲਾਂ ਕਰਦੇ। ਉਸ ਦੀ ਬੜੀ ਤਾਰੀਫ ਹੁੰਦੀ ਹੈ ਕਿ ਉਹਨੂੰ ਕੋਈ ਡਰ ਨਹੀਂ ਸੀ। ਉਹ ਤਾਂ ਬਿਆਨ ਕਰ ਰਿਹਾ ਸੀ ਕਿ ਮਰਦਾ ਕੁਛ ਵੀ ਨਹੀਂ ਹੈ, ਇੱਕ ਚੋਲਾ ਬਦਲ ਕੇ ਦੂਸਰਾ ਚੋਲਾ ਪਾਉਣ ਵਾਲੀ ਗੱਲ ਹੈ ਜੀ। ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਕਰਦੇ ਕਿ ਜਦੋਂ ਕਾਜ਼ੀ ਨੇ ਮੌਤ ਦਾ ਫਤਵਾ ਦਿੱਤਾ, ਸਜ਼ਾ ਸੁਣਾਈ, ਤੇ ਫਿਰ ਕਾਜ਼ੀ ਨੇ ਮੁਖਾਤਬ ਹੋ ਕੇ ਉਹਨਾਂ ਨੂੰ ਕਿਹਾ, ਬਾਬਾ ਬੰਦਾ ਸਿੰਘ ਨੂੰ, ਕਿ ਤੇਰੇ ਚਿਹਰੇ ਤੇ ਬੜਾ ਜਮਾਲ ਹੈ, ਬੜਾ ਤੂੰ ਪਿਆਰਾ ਲੱਗਦਾ ਹੈ, ਤੈਨੂੰ ਦੇਖ ਕੇ ਲੱਗਦਾ ਨਹੀਂ ਕਿ ਤੂੰ ਇੰਨੇ ਜ਼ੁਲਮ ਕੀਤੇ ਹੋਣ ਜੀ। ਤੇ ਉਹ ਅੱਗੋਂ ਜਵਾਬ ਦਿੰਦਾ ਕਿ ਦੇਖ ਕਾਜ਼ੀ, ਤੂੰ ਕੌਣ ਹੈ ਮੈਨੂੰ ਮੌਤ ਦੀ ਸਜ਼ਾ ਦੇਣ ਵਾਲਾ ਜਾਂ ਫਤਵਾ ਦੇਣ ਵਾਲਾ, ਜਾਂ ਮੈਂ ਕੌਣ? ਅਸੀਂ ਤਾਂ ਉਸ ਵੱਡੇ ਹੁਕਮ ਦੇ ਇੱਕ ਛੋਟੇ ਜਿਹੇ ਪੁਰਜ਼ੇ। ਤੁਹਾਡੀ ਹਕੂਮਤ ਨੇ ਜ਼ੁਲਮ ਕੀਤਾ, ਅਕਾਲ ਪੁਰਖ ਨੇ 10ਵੇਂ ਪਾਤਸ਼ਾਹ ਰਾਹੀਂ ਮੇਰੇ ਤੇ ਮਿਹਰ ਕੀਤੀ ਕਿ ਮੈਂ ਤੁਹਾਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ, ਕਿਉਂਕਿ ਤੁਹਾਡਾ ਜ਼ੁਲਮਾਂ ਦਾ ਪਿਆਲਾ ਲਿਬਰੇਜ਼ ਹੋ ਚੁੱਕਾ ਸੀ, ਨੱਕੋ ਨੱਕ ਭਰ ਚੁੱਕਿਆ ਸੀ। ਫਿਰ ਸੰਭਵ ਹੈ ਕਿ ਇਸ ਨੂੰ ਲਾਗੂ ਕਰਦੇ ਹਾਂ ਮੇਰੇ ਤੋਂ ਵੀ ਕੁਝ ਗਲਤੀਆਂ ਹੋਈਆਂ ਹੋਣ। ਹੁਣ ਤੂੰ ਆ ਗਿਆ, ਨਾ ਤੂੰ ਮੈਨੂੰ ਮਾਰ ਸਕਦਾ ਹੈ, ਨਾ ਮੈਂ ਤੇਰੇ ਹੱਥੋਂ ਮਰਦਾ। ਅਸੀਂ ਤਾਂ ਉਸ ਅਕਾਲ ਪੁਰਖ ਦੀ ਵੱਡੀ ਖੇਡ ਦੇ ਵਿੱਚ ਇੱਕ ਬਹੁਤ ਛੋਟੇ ਜਿਹੇ ਖਿਡੌਣੇ। ਔਰ ਜਦੋਂ ਤੁਸੀਂ ਇਹ ਹੁਣ ਉਹਨਾਂ ਦਾ ਲਾਸਟ ਪੱਤਰ ਹੈ ਜੀ, ਇਸ ਤੋਂ ਤੁਸੀਂ ਉਹਨਾਂ ਦੀ ਅਧਿਆਤਮਕ ਅਵਸਥਾ ਦਾ ਅੰਦਾਜ਼ਾ ਲਗਾਓ। ਕੋਈ ਦੁਨੀਆਦਾਰੀ ਦੀ ਫਿਕਰ ਜਾਂ ਦੁਨੀਆਦਾਰੀ ਦੀ ਗੱਲ ਨਹੀਂ ਹੈ। ਰਾਜ, ਖਾਲਸਾ ਰਾਜ ਦੀ ਗੱਲ ਕੀਤੀ ਹੈ, ਖਾਲਿਸਤਾਨ ਦੀ ਗੱਲ ਕੀਤੀ ਹੈ, ਹਥਿਆਰਬੰਦ ਸੰਘਰਸ਼ ਨੂੰ ਜਸਟੀਫਾਈ ਕੀਤਾ ਹੈ, ਸ਼ਸਤਰਬੱਧ ਹੋ ਕੇ, ਅੰਮ੍ਰਿਤਧਾਰੀ ਹੋ ਕੇ ਕੌਮ ਨੂੰ ਜੂਝਣ ਦੀ ਤਾਕੀਦ ਕੀਤੀ ਹੈ। ਆਪਣੇ ਜੁਝਾਰੂ ਵੀਰਾਂ ਨੂੰ ਕਿਹਾ ਕਿ ਵੀ ਇਹ ਸਿਰਫ ਤਲਵਾਰ ਤੇ ਮਾਣ ਕਾਫੀ ਨਹੀਂ ਹੈ, ਜਿਹਨੂੰ ਤੁਸੀਂ ਸਜ਼ਾ ਦੇਣੀ ਹੈ ਪਹਿਲਾਂ ਉਹਦੇ ਤੋਂ ਤੁਹਾਡਾ ਜੀਵਨ ਵਧੀਆ ਹੋਣਾ ਚਾਹੀਦਾ, ਕਿਉਂਕਿ ਉਹੀ ਤਲਵਾਰ 10ਵੇਂ ਪਾਤਸ਼ਾਹ ਦੇ ਹੱਥ 'ਚ ਆਉਂਦੀ ਹੈ ਤੇ ਕਿਰਪਾਨ ਹੈ, ਕਿਰਪਾ ਤੇ ਆਨ, ਤੇ ਉਹੀ ਔਰੰਗਜ਼ੇਬ ਜਾਂ ਇੰਦਰਾ ਗਾਂਧੀ ਦੇ ਹੱਥ 'ਚ ਆਏ ਤਾਂ ਜ਼ੁਲਮ ਹੈ। ਸੋ ਔਰ ਕਿਸ ਅਵਸਥਾ 'ਚ ਇਹ ਵਿਚਰ ਰਹੇ ਨੇ ਦੋਵੇਂ ਵੀਰ ਕਿ ਅਲਟੀਮੇਟ ਉਹਨਾਂ ਦੀ ਡਿਜ਼ਾਇਰ ਚਰਨ ਚਲੋ ਮਾਰਗ ਗੋਬਿੰਦ, ਕਿ ਇਹ ਗੋਬਿੰਦ ਦਾ ਮਾਰਗ ਹੈ, ਨਿਰੰਕਾਰ ਦਾ ਮਾਰਗ ਹੈ, ਇਹ ਇਸ਼ਕ ਦਾ ਪਿੰਡ ਹੈ। ਔਰ ਇਸ ਇਸ਼ਕ ਦੇ ਰਸਤੇ ਤੇ ਉਹ ਬੇਖੌਫ ਹੋ ਕੇ ਤੁਰੇ ਨੇ। ਕੋਈ ਮੌਤ ਦਾ ਡਰ ਨਹੀਂ ਹੈ, ਪਰ ਕੌਮ ਦੇ ਭਵਿੱਖ ਦਾ ਫਿਕਰ ਹੈ। ਔਰ ਇਸ ਗੱਲ ਨੂੰ ਵੀ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਅਸੀਂ ਕਿੰਨੇ ਵੱਡੇ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਗੁਰਬਾਣੀ ਸਾਡੀ ਬੋਲੀ। ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਗੱਲ ਨਹੀਂ ਕੀਤੀ ਹੈ, ਉਹਨਾਂ ਨੇ ਕਿਹਾ ਕਿ ਸਾਡੀ ਮਾਂ ਬੋਲੀ ਗੁਰਬਾਣੀ। ਹੁਣ ਗੁਰਬਾਣੀ ਮਾਂ ਬੋਲੀ ਹੋਣ ਦਾ ਮਤਲਬ ਹੈ ਕਿ ਅਸੀਂ ਉਸ ਸੱਭਿਅਤਾ 'ਚ ਹਾਂ, ਉਸ ਖਿੱਤੇ 'ਚ ਹਾਂ ਜਿੱਥੇ ਗੁਰਬਾਣੀ ਦੀਆਂ ਲੋਰੀਆਂ ਨੇ, ਜਿੱਥੇ ਜਨਮ ਤੋਂ ਅਖੀਰ ਤੱਕ ਸਿੱਖ ਦਾ ਜੀਵਨ ਗੁਰਬਾਣੀ ਨੂੰ ਪਰਨਾਇਆ ਹੋਇਆ ਹੈ। ਔਰ ਫਿਰ ਉਹ ਇਹ ਕਹਿੰਦੇ ਨੇ ਕਿ ਭਾਈ 47 ਤੋਂ ਪਹਿਲਾਂ ਔਰ ਬਾਅਦ ਜਿਨ੍ਹਾਂ ਦੇ ਨਾਲ ਸਾਡਾ ਵਾਹ ਪਿਆ, ਹੁਣ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ
ਕਿ ਸਾਡੀਆਂ ਜੜ੍ਹਾਂ ਫੈਲ ਨਹੀਂ ਸਕਦੀਆਂ ਜੇ ਸਾਡੇ ਕੋਲ ਖਿੱਤਾ ਨਹੀਂ ਹੁੰਦਾ। ਸੋ ਇਹ ਹਰ ਚੀਜ਼ ਇੰਨੀ ਡੂੰਘੀ ਫਿਲਾਸਫੀ ਦੇ ਵਿੱਚ ਰਚੀ ਹੋਈ, ਔਰ ਬੇਖੌਫ ਉਹਨਾਂ ਨੇ ਅਖੀਰ ਇਹੀ ਇਹਨਾਂ ਲੀਹਾਂ ਤੇ ਤੁਰਦਿਆਂ ਹੀ ਸਤਿਗੁਰਾਂ ਸਾਡੇ ਤੇ ਮਿਹਰ ਕਰਨੀ ਹੈ। ਅਲਟੀਮੇਟਲੀ ਡੈਸਟਨੀ, ਔਰ ਅਕਸਰ ਮੈਂ ਜਦੋਂ ਇਹ ਕਹਿੰਦਾ ਕਿ ਦੇਸ਼ ਤੇ ਕਾਲ, ਟਾਈਮ ਤੇ ਸਪੇਸ ਇਹ ਅਕਾਲ ਪੁਰਖ ਸਤਿਗੁਰੂ ਦੇ ਕੋਲ ਹੈ। ਅਸੀਂ ਉਸ ਰਸਤੇ ਤੇ ਤੁਰਨਾ ਤੇ ਗੁਰੂ ਕਲਗੀਆਂ ਵਾਲਿਆਂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸੋ ਇਹ ਬੜਾ ਇੰਪੋਰਟੈਂਟ ਡਾਕੂਮੈਂਟ ਸੀ। ਬਹੁਤ ਸਾਰਿਆਂ ਵੀਰਾਂ ਭੈਣਾਂ ਨੇ ਇਸ ਬਾਰੇ ਸਮੇਂ-ਸਮੇਂ ਔਰ ਖਾਸ ਤੌਰ ਤੇ ਪਿਛਲੇ 2 ਹਫ਼ਤਿਆਂ 'ਚ ਜਿਹੜਾ ਉਹ ਲਿਖਤ ਦੇ ਵਿੱਚ ਆਇਆ, ਇਸ ਨੂੰ ਅਸੀਂ ਸਾਂਝਾ ਕੀਤਾ ਜੀ। ਇਸ ਦੇ ਨਾਲ ਹੀ ਇੱਕ ਜਿਹੜੀ ਸਿਆਸੀ ਖਬਰ ਕਾਫੀ ਅਹਿਮੀਅਤ ਵਾਲੀ ਇਸ ਹਫ਼ਤੇ ਦੀ ਹੈ। ਪਿਛਲੇ ਹਫ਼ਤੇ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸਵੀਡਨ ਨੇ ਫਲਸਤੀਨ ਦੀ ਸਟੇਟ ਨੂੰ ਮਾਨਤਾ ਦਿੱਤੀ ਹੈ, ਰੈਕਗਨਾਈਜ਼ ਕੀਤਾ ਹੈ। ਔਰ ਇੱਕ ਬਹੁਤ ਵੱਡੀ, ਮੈਂ ਸਮਝਦਾ ਹਾਂ ਕਿ ਫਲਸਤੀਨੀ ਲੋਕ ਜਿਹੜੇ ਸਾਡੇ ਵਾਂਗ ਆਪਣੇ ਘਰ, ਆਪਣੇ ਦੇਸ਼ ਦੇ ਲਈ ਸਟਰਗਲ ਕਰ ਰਹੇ ਨੇ, ਦੇਸ਼ ਤਾਂ ਉਹਨਾਂ ਦਾ ਸੀ, ਕਬਜ਼ਾ ਦੂਸਰਿਆਂ ਦਾ, ਆਪਣੇ ਘਰ ਦੇ ਵਿੱਚ ਹੀ ਉਹ ਬੇਗਾਨੇ ਨੇ। ਸੋ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਡਿਪਲੋਮੈਟਿਕ ਕੂਟਨੀਤਕ ਜਿੱਤ ਹੋਈ ਹੈ ਕਿ ਇੰਗਲੈਂਡ ਦੀ ਪਾਰਲੀਮੈਂਟ ਨੇ ਪਿਛਲੇ ਦਿਨ ਜਿਹੜਾ ਇਹ 274 ਵੋਟਾਂ ਔਰ 12 ਅਗੇਂਸਟ 274 ਫਾਰ, ਇਹ ਵੋਟਾਂ ਦੇ ਨਾਲ ਫਲਸਤੀਨ ਦੀ ਸਟੇਟ ਨੂੰ ਮਾਨਤਾ ਦੇ ਦਿੱਤੀ ਹੈ। 6 ਘੰਟੇ ਦੇ ਲਗਭਗ ਡਿਬੇਟ ਚੱਲੀ ਔਰ 6 ਘੰਟੇ ਦੀ ਡਿਬੇਟ ਤੋਂ ਬਾਅਦ ਇੰਗਲੈਂਡ ਦੀ ਪਾਰਲੀਮੈਂਟ ਦੇ 274 ਮੈਂਬਰਾਂ ਨੇ ਯੈਸ ਕੀਤਾ ਕਿ ਫਲਸਤੀਨ ਨੂੰ ਇੱਕ ਅਲੱਗ ਸਟੇਟ ਵਜੋਂ ਇੰਗਲੈਂਡ ਮਾਨਤਾ ਦੇਵੇ। ਔਰ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਲਗਭਗ 50 ਦਿਨ ਗਾਜ਼ਾ ਦੇ ਵਿੱਚ ਜੋ ਕੁਛ ਇਜ਼ਰਾਈਲ ਨੇ ਕੀਤਾ, ਜਿਸ ਤਰੀਕੇ ਦੇ ਨਾਲ ਬੰਬਾਰਡਮੈਂਟ ਕੀਤੀ ਔਰ ਬੱਚੇ, ਬੀਬੀਆਂ, ਉਹਨਾਂ ਸਾਰਿਆਂ ਦਾ ਘਾਣ ਕੀਤਾ, ਇਹੀ ਇੱਕ ਰੀਜ਼ਨ ਹੈ ਕਿ ਇਸ ਵੇਲੇ ਯੂਰਪ ਦੇ ਵਿੱਚ ਅਮਰੀਕਾ ਨੇ ਤਾਂ ਅੱਖਾਂ ਬੰਦ ਕੀਤੀਆਂ ਹੋਈਆਂ। ਇਹਨਾਂ ਨੂੰ ਤਾਂ ਪਤਾ ਨਹੀਂ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਜਾਂ ਇਹਨਾਂ ਦੀ ਨੀਤੀ ਕਿਸ ਖਾਨੇ 'ਚ ਪਏਗੀ ਆਉਣ ਵਾਲੇ ਹਿਸਟਰੀ 'ਚ। ਲੇਕਿਨ ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਯੂਰਪ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਮਿਸਟੇਕਸ ਵੀ ਸਮੇਂ-ਸਮੇਂ ਰਹੀਆਂ ਨੇ, ਪਰ ਉਹਨਾਂ ਦੇ ਜਿਹੜੇ ਲੋਕ ਨੇ ਅਮਰੀਕਾ ਦੇ ਵਿੱਚ ਤਾਂ ਜਿਹੜੇ ਮੈਜੋਰਟੀ ਅਮਰੀਕਨਸ ਨੇ, ਉਹਨਾਂ ਨੂੰ ਤਾਂ ਆਪਣਾ ਇਸ ਵੇਲੇ ਇਕੋਨਮੀ ਦੇ ਫਿਕਰ ਤੋਂ ਬਿਨਾਂ ਕਦੇ ਵੀ ਨਹੀਂ ਕੁਝ ਸੁਝਦਾ। ਅਜੇ ਨਹੀਂ, ਪਹਿਲਾਂ ਵੀ ਇਹਨਾਂ ਦਾ ਕੋਈ ਬਹੁਤਾ ਇੰਟਰਸਟ ਨਹੀਂ ਹੁੰਦਾ ਅੰਟਿਲ ਅਨਲੈਸ ਅਮਰੀਕਾ ਕਿਤੇ ਬਾਹਰ ਜੰਗ ਮਚਾ ਦੇ, ਜਿਵੇਂ ਵਿਤਨਾਮ 'ਚ ਕੀਤਾ। ਡਰੈਫਟਿੰਗ ਜਿਹੜੀ ਹੈ ਉਹ ਜ਼ਰੂਰ ਹੋਏ, ਹਰ ਇੱਕ ਜਾਏਗਾ 18 ਸਾਲ ਤੋਂ ਉੱਪਰ ਵਾਲਾ ਫੌਜ। ਉਦੋਂ ਅਮਰੀਕਾ ਦੇ ਵਿੱਚ ਵਿਰੋਧ ਸ਼ੁਰੂ ਹੋਇਆ ਕਿ ਨਹੀਂ ਵਿਤਨਾਮ 'ਚੋਂ ਵਾਪਸ ਸੱਦੋ, ਇਹ ਨਹੀਂ ਹੋਏਗਾ, ਜਿਹੜਾ ਇਸ ਨੂੰ ਬੰਦ ਕਰੋ ਵਿਤਨਾਮ ਜੰਗ ਨੂੰ। ਨਿਕਸਨ ਨੇ ਫਿਰ ਤਬਦੀਲੀ ਕੀਤੀ। ਇਸੇ ਤਰ੍ਹਾਂ 2001 ਦੇ ਵਿੱਚ 9/11 ਤੋਂ ਬਾਅਦ ਫੌਜਾਂ ਗਈਆਂ, ਜਦੋਂ 2-3 ਹਜ਼ਾਰ ਫੌਜੀ ਮਰ ਗਿਆ, ਕਈ ਜਿਹੜੇ ਨੇ ਮੈਂਟਲੀ ਸਿੱਕ ਹੋ ਗਏ, ਦੂਜੇ ਫਿਰ ਓਬਾਮਾ ਨੇ ਕੈਂਪੇਨ ਹੀ ਇਸ ਗੱਲ ਤੇ ਪਹਿਲੀ ਟਰਮ ਵੇਲੇ ਕੀਤਾ ਸੀ ਕਿ ਜੀ ਮੈਂ ਫੌਜਾਂ ਵਾਪਸ ਲਿਆਵਾਂਗਾ, ਇਰਾਕ 'ਚੋਂ ਵਾਪਸ ਲਿਆਵਾਂਗਾ, ਦੂਜੇ ਕਰਾਂਗਾ। ਸੋ ਇਸ ਤੋਂ ਬਿਨਾਂ ਜਦੋਂ ਤੱਕ ਇਹਨਾਂ ਦਾ ਡਾਇਰੈਕਟ ਕੋਈ ਉੱਥੇ ਨੁਕਸਾਨ ਨਹੀਂ ਹੁੰਦਾ ਜਾਂ ਕਿਸੇ ਇਨਵੋਲਵ ਨਹੀਂ ਹੁੰਦੇ, ਇੱਥੋਂ ਦੇ ਬਹੁਤੇ ਲੋਕ ਜਿਹੜੇ ਨੇ ਉਹ ਫੋਰਨ ਪਾਲਿਸੀ ਬਾਰੇ ਉਹਨਾਂ ਦਾ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਹੈ। ਲੇਕਿਨ ਯੂਰਪ 'ਚ ਇਸ ਪੱਖੋਂ ਜ਼ਿਆਦਾ ਅਵੇਅਰਨੈਸ ਹੈ। ਇਸ ਵੇਲੇ ਸਾਰੇ ਯੂਰਪ ਦੇ ਵਿੱਚ ਫਲਸਤੀਨੀਆਂ ਦੇ ਲਈ ਇੱਕ ਹਮਦਰਦੀ ਹੈ, ਔਰ ਖਾਸ ਤੌਰ ਤੇ ਜਿਵੇਂ ਬੇਗੁਨਾਹ ਲੋਕ ਲਗਾਤਾਰਤਾ ਦੇ ਨਾਲ ਗਾਜ਼ਾ 'ਚ ਮਾਰੇ ਜਾਂਦੇ ਰਹੇ, ਉਸ ਦਾ ਹੀ ਨਤੀਜਾ ਸੀ ਕਿ ਇੰਗਲੈਂਡ ਦੇ ਮੈਂਬਰ ਪਾਰਲੀਮੈਂਟਸ ਨੇ ਫੋਰਸ ਕੀਤਾ ਕਿ ਇਸ 'ਤੇ ਡਿਬੇਟ ਕਰੋ। 6 ਘੰਟੇ ਦੀ ਡਿਬੇਟ ਤੋਂ ਬਾਅਦ ਮੈਂ ਜਿਵੇਂ ਦੱਸਿਆ ਕਿ 214 ਮੈਂਬਰ ਪਾਰਲੀਮੈਂਟਸ ਨੇ ਇਸ ਨੂੰ ਪਾਸ ਕੀਤਾ। ਔਰ ਇਸ ਤੋਂ ਪਹਿਲਾਂ ਈਵਨ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ 29 ਨਵੰਬਰ 2012 ਨੂੰ, ਇਹ ਖਬਰ ਵੀ ਸਮਹੋ ਬਹੁਤੀ ਪ੍ਰੋਮੀਨੈਂਸ ਨਾਲ ਨਹੀਂ ਆਈ, ਹੁਣ ਜਦੋਂ ਯੂਕੇ ਦੀ ਖਬਰ ਆਈ ਹੈ ਤੇ ਇਹ ਵੀ ਆਇਆ ਕਿ ਆਲਰੇਡੀ UN ਜਨਰਲ ਅਸੈਂਬਲੀ ਨੇ 29 ਨਵੰਬਰ 2012 ਨੂੰ ਜਿਹੜਾ ਇਸ PLO ਜਾਂ ਫਲਸਤੀਨ ਉਹਨੂੰ ਨੌਨ ਮੈਂਬਰ ਆਬਜ਼ਰਵਰ ਸਟੇਟਸ ਦਿੱਤਾ ਹੋਇਆ, ਕਿਉਂਕਿ ਸਭ ਤੋਂ ਪਹਿਲਾਂ ਉਸ ਦਾ ਸਿਰਫ ਨੌਨ ਵੋਟਿੰਗ ਆਬਜ਼ਰਵਰ ਸਟੇਟਸ ਸੀ, ਹੁਣ ਨੌਨ ਮੈਂਬਰ ਹੈ, ਇੱਕ ਸਟੈਪ ਅਪ ਕੀਤਾ। ਸੋ ਸਵੀਡਨ ਨੇ ਰੈਕਗਨਾਈਜ਼ ਕੀਤਾ, ਇੰਗਲੈਂਡ ਨੇ ਕਰ ਲਿਆ। ਔਰ ਜਿਹੜਾ ਆਉਣ ਵਾਲੇ ਪੀਰੀਅਡ 'ਚ ਅਸੀਂ ਸਮਝਦੇ ਹਾਂ ਕਿ ਜਦੋਂ ਇੰਗਲੈਂਡ ਕੋਈ ਫੈਸਲਾ ਲੈਂਦਾ ਹੈ, ਯੂਰਪੀਅਨ ਯੂਨੀਅਨ ਦੇ ਬਾਕੀ ਦੇਸ਼ ਵੀ ਇਸ ਪਾਸੇ ਵੱਲ ਫਿਰ ਤੁਰਦੇ ਨੇ। ਔਰ ਜਿਹੜਾ ਅਲਟੀਮੇਟਲੀ ਫਲਸਤੀਨ ਹੈ ਉਹ ਤਾਂ ਉਹਨਾਂ ਦਾ ਮੁਲਕ ਹੈ, ਉਹਦੇ 'ਚ ਵੈਸਟ ਬੈਂਕ, ਗਾਜ਼ਾ, ਇਸ ਨੂੰ ਤੁਸੀਂ ਕੰਬਾਈਨ ਕਰਕੇ ਈਸਟ ਜੈਰੂਸ਼ਲਮ ਉਹਨਾਂ ਦੀ ਰਾਜਧਾਨੀ ਜਿਹੜੀ ਇੱਕ ਵਾਇਬਲ ਸਟੇਟ ਹੈ। ਪਰ ਇਜ਼ਰਾਈਲ ਦਾ ਜਿਹੜਾ ਐਟੀਚਿਊਡ ਹੈ ਉਹ ਠੀਕ ਨਹੀਂ ਹੈ। ਹੁਣ ਵੀ ਜਦੋਂ ਸਵੀਡਨ ਨੇ ਕੀਤਾ ਜਾਂ ਹੁਣ ਇੰਗਲੈਂਡ ਦੀ ਪਾਰਲੀਮੈਂਟ ਨੇ ਕੀਤਾ ਤਾਂ ਉਹਨਾਂ ਨੇ ਬੜਾ ਪ੍ਰੋਟੈਸਟ ਕੀਤਾ, ਇਜ਼ਰਾਈਲ ਦੀ ਗਵਰਨਮੈਂਟ ਨੇ ਕੰਡੈਮ ਕੀਤਾ।
ਪਰ ਮੈਂ ਸਮਝਦਾ ਹਾਂ ਵੀ ਇਹ ਜਿਵੇਂ ਹੁੰਦਾ ਹੈ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਬ੍ਰੇਕ ਦਾ ਆਈਸ, ਜੀ ਵੀ ਕਿਤੇ ਨਾ ਕਿਤੇ ਆ ਕੇ ਜਦੋਂ ਤੁਸੀਂ ਇੱਕ ਅੱਤ ਕਰ ਦਿੰਦੇ ਹੋ ਕਿਸੇ ਚੀਜ਼ ਦੀ, ਫਿਰ ਜਿਹੜੇ ਇੱਕ ਸਟੇਜ ਤੇ ਤੁਹਾਡੀ ਸਪੋਰਟ ਕਰਨ ਵਾਲੇ ਹੁੰਦੇ ਨੇ ਉਹ ਵੀ ਕਹਿੰਦੇ ਨੇ ਇਨਫ ਇਜ਼ ਇਨਫ, ਬਹੁਤ ਹੋ ਗਿਆ, ਬੰਦ ਕਰੋ ਇਹਨੂੰ। ਸੋ ਅਸੀਂ ਸਮਝਦੇ ਹਾਂ ਵੀ ਯੂਰਪ ਦੇ ਵਿੱਚ ਫਲਸਤੀਨੀਆਂ ਦੀ ਇਹ ਸਿੰਪਥੀ ਵੇਵ ਜਿਹੜੀ ਹੈ ਕੱਲੀ ਸਵੀਡਨ ਇੰਗਲੈਂਡ ਤੱਕ ਨਹੀਂ ਰਹੇਗੀ, ਅੱਗੇ ਵਧੇਗੀ। ਔਰ ਇਸ ਸਭ ਤੋਂ ਬਾਅਦ ਅਮਰੀਕਾ ਵੀ ਫੋਰਸ ਹੋਏਗਾ ਇਸ ਗੱਲ ਦੇ ਲਈ ਕਿ ਵੀ ਫਲਸਤੀਨੀਆਂ ਦੇ ਲਈ ਜਿਹੜਾ ਇੱਕ ਰੀਜ਼ਨੇਬਲ ਜਿਹੜਾ ਸੋਲੂਸ਼ਨ ਹੈ ਉਹ ਨੈਗੋਸ਼ੀਏਟ ਕੀਤਾ ਜਾਏ, ਇਜ਼ਰਾਈਲ ਤੇ ਦਬਾਅ ਬਣੇਗਾ। ਹੁਣ ਤੱਕ ਤਾਂ ਇਜ਼ਰਾਈਲ ਧੱਕੇ ਦੇ ਨਾਲ ਜਿਹੜਾ ਉਹਨਾਂ ਦੀ ਧਰਤੀ ਤੇ ਕਬਜ਼ਾ ਕਰਕੇ ਔਰ ਜ਼ੁਲਮ ਕਰਕੇ ਸਰਵਾਈਵ ਕਰ ਰਿਹਾ। ਸੋ ਅਸੀਂ ਜਿੱਥੇ ਵੀ ਕਿਤੇ ਕੋਈ ਮਜ਼ਲੂਮ, ਕੋਈ ਪੀੜਤ, ਕੋਈ ਆਪਣੀ ਜਿਹੜੀ ਹੈ ਕੌਮੀ ਆਜ਼ਾਦੀ ਦੇ ਲਈ ਸੰਘਰਸ਼ ਕਰਦਾ, ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖਲੋਂਦੇ ਹਾਂ। ਕੋਈ ਅਸੀਂ ਫਲਸਤੀਨੀਆਂ ਤੋਂ ਕੁਝ ਲੈਣਾ ਦੇਣਾ ਨਹੀਂ ਹੈ, ਸਾਡੇ ਨਾਲ ਕੋਈ ਬਾਰਡਰ ਨਹੀਂ ਲੱਗਦਾ, ਕੋਈ ਸਾਡਾ ਉਹਨਾਂ ਨੇ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਕਦੇ ਖਾਲਿਸਤਾਨ ਦੇ ਹੱਕ 'ਚ ਮਤਾ ਕੀਤਾ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਜਿੱਥੇ ਜਿੱਥੇ ਵੀ ਲਤਾੜੇ ਹੋਏ, ਪਛਾੜੇ ਹੋਏ ਲੋਕ ਨੇ, ਸਟਰਗਲ ਕਰ ਰਹੇ ਲੋਕ ਨੇ, ਉਹਨਾਂ ਦੇ ਨਾਲ, ਉਹਨਾਂ ਦੇ ਲਈ ਹਮੇਸ਼ਾ ਹਾਂ ਦਾ ਨਾਰਾ ਮਾਰਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਗਲੈਂਡ ਦੀ ਪਾਰਲੀਮੈਂਟ ਨੇ ਇੱਕ ਬੜਾ ਠੀਕ ਕਦਮ ਚੁੱਕਿਆ ਔਰ ਅਸੀਂ ਸੰਘਰਸ਼ਸ਼ੀਲ ਫਲਸਤੀਨੀਆਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਹ ਇੱਕ ਕਦਮ ਹੋਰ ਅੱਗੇ ਗਿਆ ਹੈ ਯੂਰਪ ਦੇ ਇਹਨਾਂ ਦੋ ਮੁਲਕਾਂ ਸਵੀਡਨ ਔਰ ਇੰਗਲੈਂਡ ਵੱਲੋਂ ਰੈਕਗਨੀਸ਼ਨ ਮਿਲਣ ਤੋਂ ਬਾਅਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।